ਤੇ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਬਿਜਲੀ ਸਮਝੌਤਿਆਂ ਦੀ। ਕਹਿੰਦੇ ਫਾਈਲਾਂ ਵਿਜੀਲੈਂਸ ਲੈ ਗਈ ਚੁੱਕ ਕੇ ਜੀ। ਪ੍ਰਵੀਨ ਜੀ, ਬਿਜਲੀ ਸਮਝੌਤੇ ਪੰਜਾਬ ਦੀ ਸਿਆਸਤ 'ਚ ਵੱਡਾ ਮੁੱਦਾ ਰਹੇ ਨੇ ਜੀ। ਇਹ ਬਿਜਲੀ ਸਮਝੌਤੇ ਉਸ ਸਮੇਂ ਦੀ ਕਵਾਇਦ ਹੈ ਜਦੋਂ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਸੀ ਤੇ ਸੁਖਬੀਰ ਬਾਦਲ ਕੋਲੇ ਮਹਿਕਮਾ ਸੀ। ਤੇ ਸੁਖਬੀਰ ਬਾਦਲ ਹੋਰਾਂ ਦੀ ਅਗਵਾਈ ਹੇਠ ਸਮਝੌਤੇ ਹੁੰਦੇ ਨੇ, ਪ੍ਰਾਈਵੇਟ ਥਰਮਲ ਪਲਾਂਟ ਸ਼ੁਰੂ ਹੁੰਦੇ ਨੇ, ਬਿਜਲੀ ਦੀ ਖਰੀਦੋ ਫਰੋਖਤ ਸ਼ੁਰੂ ਹੁੰਦੀ ਆ। ਤੇ ਸੁਖਬੀਰ ਬਾਦਲ ਹੋਰਾਂ ਨੇ ਦਮ ਭਰਿਆ ਕਿ ਇੰਨੀ ਬਿਜਲੀ ਪੈਦਾ ਕਰਤੀ ਕਿ ਚਾਹੇ ਪਾਕਿਸਤਾਨ ਸਾਤੋਂ ਖਰੀਦ ਲਿਆ ਕਰੇ, ਅਸੀਂ ਪਾਕਿਸਤਾਨ ਨੂੰ ਬਿਜਲੀ ਵੇਚਿਆ ਕਰਾਂਗੇ। ਠੀਕ ਹੈ ਜੀ। ਇਹਦੇ ਵਿੱਚ ਕੋਈ ਦੋ ਰਾਏ ਵੀ ਨਹੀਂ। ਉਸ ਸਮੇਂ ਪੰਜਾਬ ਕੋਲ ਬਿਜਲੀ ਸਰਪਲਸ ਸੀ, ਤੱਕ ਕੱਟ ਲੱਗਣੇ ਬੰਦ ਹੋ ਗਏ ਸੀ। ਜੀ ਜੀ। ਪਰ ਨਾਲ ਹੀ ਬਿਜਲੀ ਸਮਝੌਤੇ ਵਿਵਾਦਾਂ 'ਚ ਰਹੇ ਕਿ ਇੰਨੀ ਮਹਿੰਗੀ ਬਿਜਲੀ ਖਰੀਦਣ ਦਾ ਕੀ ਮਤਲਬ। ਔਰ ਇਹਨਾਂ ਸਮਝੌਤਿਆਂ ਦੇ ਵਿੱਚ ਇਹ ਮੱਦਾਂ ਸ਼ਾਮਲ ਕਰਨ ਦੀ ਕੀ ਲੋੜ ਸੀ ਕਿ ਭਾਈ ਥਰਮਲ ਪਲਾਂਟ ਚੱਲੇ ਜਾਂ ਨਾ ਚੱਲੇ, ਅਸੀਂ ਇੰਨੀ ਅਦਾਇਗੀ ਕਰਾਂਗੇ। ਅਸੀਂ ਬਿਜਲੀ ਖਰੀਦ ਦੀ ਅਦਾਇਗੀ ਤੋਂ ਬਿਨਾਂ ਤੁਹਾਡਾ ਕੋਲਾ ਢੋਣ ਦੇ ਪੈਸੇ ਵੀ ਦੇਵਾਂਗੇ, ਕੋਲੇ ਧੋਣ ਦੇ ਪੈਸੇ ਵੀ ਦੇਵਾਂਗੇ। ਇਹ ਮਦਾਂ ਨੂੰ ਲੈ ਕੇ ਸਵਾਲ ਹੁੰਦਾ ਰਿਹਾ ਤੇ ਕਾਂਗਰਸ ਵੀ ਇਹਦੇ ਤੇ ਰਾਜਨੀਤੀ ਕਰਦੀ ਰਹੀ ਕਿ ਅਸੀਂ ਆਉਂਦੇ ਹੀ ਬਿਜਲੀ ਸਮਝੌਤੇ ਰੱਦ ਕਰਾਂਗੇ। ਬਿਲਕੁਲ ਕੀਤੀ। ਪਰ ਬਿਜਲੀ ਸਮਝੌਤੇ ਰੱਦ ਨਾ ਹੋਏ ਤੇ ਚੰਨੀ ਹੋਰਾਂ ਦੀ ਸਰਕਾਰ ਆ ਗਈ। ਕੈਪਟਨ ਤੋਂ ਬਾਅਦ ਚੰਨੀ ਹੋਰੀ ਮੁੱਖ ਮੰਤਰੀ ਬਣ ਗਏ ਤੇ ਜਦੋਂ ਚਰਨਜੀਤ ਚੰਨੀ ਬਣੇ ਤਦ ਉਹਨਾਂ ਨੇ ਵਿਜੀਲੈਂਸ ਦੇ ਵਿੱਚ ਇੱਕ ਕਮਿਸ਼ਨ ਬਣਾਤਾ ਕਿ ਇਸ ਮਾਮਲੇ ਦੀ ਜਾਂਚ ਹੋਵੇ। ਤੇ ਉਸ ਤੋਂ ਬਾਅਦ ਸਰਕਾਰ ਬਦਲ ਗਈ, ਸਰਕਾਰ ਆਮ ਆਦਮੀ ਪਾਰਟੀ ਦੀ ਆ ਗਈ। ਉਹਨਾਂ ਨੇ ਉਹ ਕਮਿਸ਼ਨ ਦਾ ਭੰਗ ਕਰਤਾ ਜੀ ਤੇ ਬਿਜਲੀ ਸਮਝੌਤਿਆਂ ਵਾਲਾ ਮਾਮਲੇ ਦੀ ਜਾਂਚ ਪੜਤਾਲ ਵੀ ਠੰਡੇ ਵਾਸਤੇ ਚਲੀ ਗਈ ਲਗਭਗ। ਪਰ ਅਚਾਨਕ ਗੋਬਿੰਦਵਾਲ ਸਾਹਿਬ ਦਾ ਥਰਮਲ ਪਲਾਂਟ ਖਰੀਦ ਕੇ ਮੁੜ ਕੇ ਬਿਜਲੀ ਵਾਲੇ ਮਸਲੇ ਚਰਚਾ 'ਚ ਆ ਗਏ। ਇਸ ਚਰਚਾ ਦੇ ਦੌਰਾਨ ਮੰਤਰੀ ਭਗਵੰਤ ਮਾਨ ਤੇ ਸੁਖਬੀਰ ਬਾਦਲ ਇੱਕ ਦੋ ਮਾਮਲਿਆਂ 'ਚ ਆਮੋ ਸਾਹਮਣੇ ਆ ਗਏ। ਖਾਸ ਕਰਕੇ ਉਹ ਨਹਿਰਾਂ ਵਾਲਾ, ਕੱਸੀਆਂ ਵਾਲਾ ਕਿ ਆਪਣੇ ਖੇਤ ਨੂੰ ਪਵਾ ਲਈ, ਨਹਿਰ ਉੱਚੀ ਕਰਾ ਲਈ, ਸਿੱਧਾ ਪਾਣੀ ਲੈ ਲਿਆ, ਸਮਝੌਤਾ ਕਰ ਲਿਆ। ਉਹ ਹਮਲੇ ਤੋਂ ਬਾਅਦ ਸੁਖਬੀਰ ਨੇ ਮਾਣਹਾਨੀ ਦਾ ਕੇਸ ਕਰਤਾ। ਠੀਕ ਹੈ ਜੀ। ਤੇ ਮਾਣਹਾਨੀ ਦੇ ਕੇਸ ਤੋਂ ਬਾਅਦ ਮਾਨ ਸਾਹਿਬ ਕਹਿੰਦੇ ਕਿ ਭਾਈ ਮੇਰੇ ਕੋਲ ਤਾਂ ਬਹੁਤ ਕੁਛ ਹੈਗਾ, ਮੇਰੇ ਕੋਲ ਤਾਂ ਅਮਰੀਕਾ ਵਾਲੀ ਤੁਹਾਡੀ ਪਾਰਕਿੰਗ ਵੀ ਹੈਗੀ, ਮੇਰੇ ਕੋਲ ਤਾਂ ਹਰਿਆਣੇ ਵਾਲੇ ਤੁਹਾਡੇ ਉਹ ਵੀ ਹੈਗੇ, ਮੇਰੇ ਕੋਲ ਤਾਂ ਸੁੱਖ ਮੇਲੇ ਦਾ ਕਾਂਡ ਵੀ ਹੈਗਾ, ਮੇਰੇ ਕੋਲ ਤਾਂ ਹੋਟਲਾਂ ਦਾ ਕਾਰੋਬਾਰ ਵੀ ਹੈਗਾ, ਤੁਹਾਡੀਆਂ ਬੱਸਾਂ ਵਾਲਾ ਵੀ ਹੈਗਾ, ਸਾਰਾ ਕੁਝ ਹੈਗਾ ਜੀ। ਤੇ ਇੱਧਰ ਬਿਜਲੀ ਸਮਝੌਤਿਆਂ ਦਾ ਰਿਕਾਰਡ ਚੱਕਣ ਦੇ ਲਈ ਵਿਜੀਲੈਂਸ ਨੂੰ ਹਦਾਇਤ ਕਰਤੀ ਸਰਕਾਰ ਨੇ। ਠੀਕ ਹੈ। ਤੇ ਬਿਜਲੀ ਨਿਗਮ ਤੋਂ ਵੀ ਤੇ ਪੇਡਾ ਤੋਂ ਵੀ ਸਾਰੀਆਂ ਫਾਈਲਾਂ ਇਕੱਠੀਆਂ ਕਰਕੇ ਵਿਜੀਲੈਂਸ ਲੈ ਗਿਆ ਜੀ। ਹੁਣ ਕਹਿੰਦੇ ਜੀ ਗੋਬਿੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਖਰੀਦਿਆ, ਉਹ ਤੋਂ ਬਾਅਦ ਹੁਣ ਤਲਵੰਡੀ ਸਾਬੋ ਵਾਲਾ ਜਿਹੜਾ ਨਿੱਜੀ ਥਰਮਲ ਪਲਾਂਟ ਆ ਉਹ, ਤੇ ਜਿਹੜਾ ਰਾਜਪੁਰੇ 'ਚ ਲੱਗਿਆ ਹੋਇਆ LNT ਵਾਲਾ ਥਰਮਲ ਪਲਾਂਟ, ਉਹ ਇਹਨਾਂ ਦੇ ਮਾਮਲਿਆਂ ਦੇ ਵਿੱਚ ਨਿੱਜੀ ਥਰਮਲ ਪਲਾਂਟਾਂ ਦੇ ਸਮਝੌਤਿਆਂ ਦੀ ਜਾਂਚ ਪੜਤਾਲ ਦੇ ਲਈ ਕਹਿੰਦੇ ਜੀ ਹੁਣ ਬਿਜਲੀ ਸਮਝੌਤਿਆਂ ਦੀ ਸਮੀਖਿਆ ਹੋਣੀ ਆ। ਇਹ ਬਿਜਲੀ ਸਮਝੌਤਿਆਂ ਦੀ ਸਮੀਖਿਆ ਜਾਂ ਸੁਖਬੀਰ ਬਾਦਲ ਔਰ ਮਾਨ ਦੀ ਰਾਜਨੀਤਿਕ ਕਿੜ ਦਾ ਨਤੀਜਾ ਜੀ। ਇਹ ਉਹ ਜਿਹੜਾ ਮਾਣਹਾਨੀ ਦਾ ਕੇਸ ਹੈ, ਆਪਾਂ ਉਸੇ ਦਿਨ ਗੱਲ ਕਰ ਰਹੇ ਸੀ ਕਿ ਕੀ ਸੁਖਬੀਰ ਬਾਦਲ ਸਿਆਂ ਹੁਣ ਨਿੱਤ ਦਿਨ ਮਾਣਹਾਨੀ ਦੇ ਕੇਸ ਕਰੋਗੇ? ਨਿੱਤ ਦਿਨ ਅਗਲਾ ਕਹਿੰਦਾ ਮੈਂ ਨਵੇਂ ਮਾਮਲੇ ਲਿਆਉਂ। ਹੁਣ ਨਵਾਂ ਮਾਮਲਾ ਲਿਆਇਆ। ਹੁਣ ਇਹ ਨਵੇਂ ਮਾਮਲੇ ਦੇ ਵਿੱਚ ਸਾਰੀ ਉਂਗਲ ਸੁਖਬੀਰ ਬਾਦਲ ਔਰ ਵਿਕਰਮ ਮਜੀਠੀਆ ਤੇ ਧਰ ਹੋਣੀ ਹੈ ਜੀ। ਇੱਕ ਪਾਸੇ ਬਿਜਲੀ ਸਮਝੌਤੇ, ਉਸ ਸਮੇਂ ਦੇ ਮੰਤਰੀ ਸੁਖਬੀਰ ਬਾਦਲ, ਦੂਸਰੇ ਪਾਸੇ ਜਿਹੜੀ ਉਹ ਦੂਸਰੀ ਸੋਲਰ ਵਾਲਾ ਸਿਸਟਮ ਸੀਗਾ ਲੈ ਕੇ ਉਸ ਸਮੇਂ ਵਿਕਰਮ ਮਜੀਠੀਆ ਰਾਹੀਂ ਸਮਝੌਤੇ ਹੋ ਰਹੇ ਸੀ। ਉਹ ਕਹਿੰਦੇ ਜੀ ਕਿ ਪੰਜਾਬ ਦੇ ਵਿੱਚ 1657 ਮੈਗਾਵਾਟ ਬਿਜਲੀ ਆ ਜਿਹੜੀ ਉਹ ਸੋਲਰ ਊਰਜਾ ਦੇ ਰਾਹੀਂ ਪਲਾਂਟ ਲੱਗਣੇ ਆ, ਉਹਦੇ ਰਾਹੀਂ ਪੈਦਾ ਹੋ ਜਾਇਆ ਕਰਨੀ ਆ। ਤੇ ਇਹ ਜਿਹੜੀ ਬਿਜਲੀ ਦੀ ਖਰੀਦ ਹੈ, ਕਹਿੰਦੇ ਜੀ ਇਹ 95 ਕੰਪਨੀਆਂ ਲਾਈਨ 'ਚ ਲੱਗੀਆਂ ਸੀ ਉਸ ਸਮੇਂ ਵਿਕਰਮ ਮਜੀਠੀਆ ਦੇ ਸਮੇਂ। ਤੇ ਜਿਹੜੀ ਬਿਜਲੀ ਦੀ ਖਰੀਦ ਹੈ 7 ਰੁਪਏ ਤੋਂ ਲੈ ਕੇ 17 ਰੁਪਏ ਯੂਨਿਟ ਤੱਕ ਪੈਣੀ ਸੀ। ਹਾਂਜੀ। ਜਦੋਂ ਕਿ ਕਹਿੰਦੇ ਬਾਕੀ ਸੂਬਿਆਂ ਦੇ ਵਿੱਚ ਸੋਲਰ ਵਾਲੀ ਬਿਜਲੀ 2 ਰੁਪਏ ਤੋਂ ਲੈ ਕੇ 3.5 ਰੁਪਏ ਯੂਨਿਟ ਤੱਕ ਪੈ ਰਹੀ ਹੈ। ਤੇ ਇੱਥੇ ਸਮਝੌਤੇ 7 ਰੁਪਏ ਤੋਂ 17 ਰੁਪਏ ਤੱਕ ਕਿਵੇਂ ਹੋ ਰਹੇ ਸੀ? ਸੋ ਇਸ ਲਈ ਸੁਖਬੀਰ ਤੋਂ ਲੈ ਕੇ ਵਿਕਰਮ ਮਜੀਠੀਆ ਤੱਕ ਹੁਣ ਇਹ ਬਿਜਲੀ ਸਮਝੌਤੇ ਤੇ ਜਿਹੜੀ ਸੋਲਰ ਊਰਜਾ ਵਾਲੇ ਸਮਝੌਤੇ ਨੇ, ਇਹਨਾਂ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੂੰ ਕੰਮ ਲਾਤਾ। ਠੀਕ ਹੈ ਜੀ। ਤੇ ਜੇ ਹੁਣ ਇਹ ਦੁਬਾਰਾ ਪਰਤਾਂ ਫਰੋਲ ਕੇ ਫਿਰ ਭਗਵੰਤ ਮਾਨ ਸੁਖਬੀਰ ਬਾਦਲ ਦੇ ਹਵਾਲੇ ਕੁਝ ਬੋਲਦੇ ਨੇ ਕਿ ਭਗਵੰਤ ਮਾਨ ਸੁਖਬੀਰ ਬਾਦਲ ਹੋਰੀ, ਭਗਵੰਤ ਮਾਨ ਦੇ ਉੱਤੇ ਸੁਖਬੀਰ ਬਾਦਲ ਹੋਰੀ ਜਾਂ ਵਿਕਰਮ ਮਜੀਠੀਆ ਹੋਰੀ ਨਵਾਂ ਮਾਣਹਾਨੀ ਦਾ ਕੇਸ ਕਰਨਗੇ ਜਾਂ ਫਿਰ ਇਸ ਮਸਲੇ ਦੀ ਜਾਂਚ ਦਾ ਸਾਹਮਣਾ ਕਰਨਗੇ। ਹਾਂ, ਇਹ 'ਚ ਪਹਿਲੂ ਅਹਿਮ ਹੈਗਾ ਇੱਕ। ਠੀਕ ਹੈ ਜੀ। ਉਹ ਪਹਿਲੂ ਅਹਿਮ ਇਹ ਆ ਕਿ ਸਾਰੀਆਂ ਫਾਈਲਾਂ ਦੀ ਤਿਆਰੀ ਵਿਆਰੀ, ਕਾਗਜ਼ੀ ਦਸਤਾਵੇਜੀ, ਉਸ ਨੂੰ ਅੰਤਮ ਸ਼ੋਅ ਦੇਣੀ, ਰੂਪ ਦੇਣੀ, ਉਹ ਸਾਰੇ ਪਿੱਛੇ ਅਧਿਕਾਰੀ ਹੁੰਦੇ ਨੇ ਸੰਬੰਧਿਤ ਵਿਭਾਗ ਦੇ। ਅਧਿਕਾਰੀਆਂ ਤੇ ਐਕਸ਼ਨ ਲੈਣੋਂ ਸਿੱਧੇ ਰੂਪ 'ਚ, ਖਾਸ ਕਰ ਬੜੇ ਅਧਿਕਾਰੀਆਂ ਤੇ ਐਕਸ਼ਨ ਲੈਣੋਂ ਮਾਨ ਸਰਕਾਰ ਡਰਦੀ ਆ ਰਹੀ ਹੈ। ਠੀਕ ਹੈ। ਪੱਲਾ ਬਚਾਉਂਦੀ ਆ। ਇਸ ਲਈ ਇਹ ਇਸ ਨੂੰ ਸਿਰਫ ਰਾਜਨੀਤਿਕ ਲੜਾਈ ਬਣਾ ਕੇ ਰੱਖੇਗੀ। ਹਾਂ, ਜਮਾ ਪਾਵਰਕਾਮ ਦੇ ਵਿੱਚ ਪੇਡਾਂ 'ਚ ਹੋ ਗਈਆਂ,
ਕਹਿੰਦੇ ਜਿਹੜੇ ਤਾਂ ਰਿਟਾਇਰ ਹੋ ਗਏ ਉਹ ਤਾਂ ਠੀਕ ਹੈ, ਜਿਨ੍ਹਾਂ ਦੀ ਰਿਟਾਇਰਮੈਂਟ ਸਿਰ ਤੇ ਖੜੀ ਆ ਤੇ ਉਹ ਇਹਨਾਂ ਫਾਈਲਾਂ ਦੇ ਵਿੱਚ ਉਹਨਾਂ ਦੇ ਨਾਂ ਬੋਲਦੇ ਨੇ, ਉਹ ਕੀ ਕਰਨਗੇ? ਹੁਣ ਕੀ ਮਾਨ ਸਰਕਾਰ ਇਹ ਬਿਜਲੀ ਸਮਝੌਤਿਆਂ ਦੀਆਂ ਫਾਈਲਾਂ ਖੋਲਣੀਆਂ, ਵਿਜੀਲੈਂਸ ਨੂੰ ਹਦਾਇਤਾਂ ਕਰਨੀਆਂ, ਜਾਂਚ ਪੜਤਾਲ ਸ਼ੁਰੂ ਕਰਨੀ ਸਿਰਫ ਤੇ ਸਿਰਫ 2024 ਦੀਆਂ ਚੋਣਾਂ ਦਾ ਹਵਾਲਾ? ਕਾਂਗਰਸੀਆਂ ਦੇ ਮਸਲੇ ਚੁੱਪ ਕਰ ਲਓ, ਅਕਾਲੀਆਂ ਵਾਲੇ ਮਸਲੇ ਅਜੇ ਹਾਰ ਲਓ, ਕਿਉਂਕਿ ਕਾਂਗਰਸੀਆਂ ਨਾਲ ਸਮਝੌਤਾ ਹੋ ਰਿਹਾ। ਤੇ ਇਸ ਲਈ ਕੀ ਹੈ, ਸਿਰਫ 2024 ਦੀ ਕਵਾਇਦ ਆ ਜਾਂ ਸੱਚਮੁੱਚ ਪੰਜਾਬ ਦੇ ਮਸਲਿਆਂ ਦੇ ਉੱਤੇ ਨਜ਼ਰਸਾਨੀ ਹੈ? ਇਹ ਆਉਣ ਵਾਲਾ ਵਕਤ ਦੱਸੇਗਾ, ਜਦੋਂ ਕਿਸ ਨੀਅਤ ਨਾਲ ਵਿਜੀਲੈਂਸ ਅੱਗੇ ਵਧਦੀ ਹੈ ਤੇ ਕਿਸ ਨੀਤੀ ਨਾਲ ਸਰਕਾਰ। ਜੀ, ਤੇ ਸ਼ਰਮਾ ਜੀ ਗੱਲ ਇਹ ਵੀ ਹੈ ਨਾ ਕਿ ਮਾਨ ਸਾਹਿਬ ਜਿਹੜੀਆਂ ਫਾਈਲਾਂ ਦਾ ਜ਼ਿਕਰ ਕਰਦੇ ਆ, ਜਿਹੜੀਆਂ ਚੀਜ਼ਾਂ ਦਾ ਜ਼ਿਕਰ ਕਰਦੇ ਆ, ਤੁਹਾਡੇ ਕੋਲ ਸੱਤਾ, ਤੁਸੀਂ ਉਹ ਕਾਨੂੰਨ ਤੌਰ ਤੇ ਪ੍ਰੂਵ ਕਰੋ। ਇਹੀ ਕੰਮ ਕੈਪਟਨ ਅਮਰਿੰਦਰ ਸਿੰਘ ਦਾ ਹੁੰਦਾ ਸੀਗਾ। ਉਹ ਇੱਕ ਵਾਰੀ ਵਿਧਾਨ ਸਭਾ ਦੇ ਵਿੱਚ ਕਹਿੰਦੇ ਖੜ ਕੇ, ਮੇਰੇ ਕੋਲੇ ਅਕਾਲੀਆਂ ਦੀਆਂ ਫਾਈਲਾਂ, ਹਿਸਾਬ ਨਾਲ ਬੋਲੋ ਜਿਨ੍ਹਾਂ ਨੇ ਬੋਲਣਾ। ਤੇ ਦੂਜੀ ਵਾਰੀ ਕਹਿੰਦੇ 2 ਸਾਲਾਂ ਬਾਅਦ ਕਹਿੰਦੇ ਜੀ ਮੇਰੇ ਕੋਲੇ ਕਾਂਗਰਸੀਆਂ ਦੀਆਂ ਫਾਈਲਾਂ, ਮੈਂ ਹਾਈ ਕਮਾਨ ਕੋਲੇ ਲੈ ਕੇ ਚੱਲਿਆ। ਉਹਨਾਂ ਪਹਿਲਾਂ ਵਾਲੀਆਂ ਫਾਈਲਾਂ ਦਾ ਕੁਛ ਕੀਤਾ, ਨਾ ਦੂਜੀਆਂ ਵਾਲੀਆਂ ਫਾਈਲਾਂ ਦਾ ਕੁਛ ਕੀਤਾ। ਅਖੀਰ ਨੂੰ ਔਖੇ ਹੋ ਕੇ MLA ਹਾਈ ਕਮਾਨ ਕੋਲੇ ਬਦਲ ਗਏ ਤੇ ਪਤਾ ਲੱਗਿਆ ਕਿ ਕੈਪਟਨ ਸਾਹਿਬ ਦੀ ਕੁਰਸੀ ਗਈ। ਸੋ ਇਸ ਤਰ੍ਹਾਂ ਵੀ ਸਿਆਸਤ ਦੇ ਵਿੱਚ ਆਪਾਂ ਇਸ ਤਰ੍ਹਾਂ ਦੇ ਮੰਜ਼ਰ ਦੇਖੇ ਸ਼ਰਮਾ ਜੀ। ਸੰਯੁਕਤ